अस्सलाम वालेकुम। अच्छा जी, 1 ਕਰੋੜ 34 ਲੱਖ ਰੁਪਏ ਦੀ ਵਾਰਦਾਤ ਥਾਣਾ ਝੰਗ ਬਾਜ਼ਾਰ ਪੁਲਿਸ ਨੇ 34 ਮਿੰਟਾਂ ਦੇ ਵਿੱਚ ਲੱਭ ਕੇ ਪਰਾਂ ਮਾਰੀ। ਉਹ ਜਿਹੜੇ ਵਾਰਦਾਤੀਏ ਸੀ ਨਾ, ਉਹਨਾਂ ਨੇ ਸਮਝਿਆ ਕਿ ਈਦ ਲਾਗੇ ਆਈ ਹੈ, ਇੰਨੇ ਪੈਸੇ ਬਣਨੇ ਕੋਈ ਨਹੀਂ ਹੈਗੇ। 30 35 ਹਜ਼ਾਰ ਰੁਪਇਆ ਉਹਨਾਂ ਦੀ ਤਨਖਾਹ ਸੀ। ਉਹਨਾਂ ਨੇ ਕਿਹਾ ਜੀ ਵੱਡਾ ਹੀ ਹੱਥ ਮਾਰੀਏ ਤੇ ਸਿੱਧਾ ਸਿੱਧਾ 1 ਕਰੋੜ 34 ਲੱਖ ਲੱਭੀਏ ਤੇ ਜਾ ਕੇ ਜਨਾਬ ਯਾਸ਼ੀ ਕਰੀਏ ਤੇ ਮੇਰਾ ਪਰਾ ਨਾਰਾਇਣ ਕਗਾਨ ਵਾਲੇ ਪਾਸੇ ਨਿਕਲ ਜਾਵਾਂਗੇ, ਉੱਥੇ ਈਦ ਮਨਾਵਾਂਗੇ, ਮਨਾ ਕੇ ਵਾਪਸ ਆ ਜਾਵਾਂਗੇ। ਉਹਨਾਂ ਨੂੰ ਕੀ ਪਤਾ ਸੀਗਾ ਐਸਐਚਓ ਝੰਗ ਬਾਜ਼ਾਰ ਇੱਕ ਸਿਆਣਾ ਆਦਮੀ ਆ, ਉਹਦੇ ਨਾਲ ਪੂਰੀ ਟੀਮ ਜਿਹੜੀ ਆ ਉਹ ਕੰਮ ਕਰਦੀ ਪਈ ਆ। ਉਹਨਾਂ ਨੂੰ ਜਦੋਂ ਪਤਾ ਲੱਗਾ ਨਾ ਇਹ ਵਾਰਦਾਤ ਇੱਕ ਸੋਲਰ ਵਾਲੀ ਦੁਕਾਨ ਦੇ ਵਿੱਚ ਹੋਈ ਆ, ਮੋਟਰ ਮਾਰਕੀਟ ਦੇ ਵਿੱਚ, ਉਹਨੇ ਕਿਹਾ ਜੀ ਉੱਥੇ ਕੈਮਰੇ ਲੱਗੇ ਹੋਣਗੇ, ਜਾ ਕੇ ਕੈਮਰੇ ਚੈੱਕ ਕਰਦੇ ਆ। ਲੇਕਿਨ ਜਿਹੜਾ ਉੱਥੇ ਛਾਤਰ ਚੋਰ ਸੀ ਨਾ, ਉਹਨੇ ਜਨਾਬੇ ਲਈ ਸਭ ਤੋਂ ਪਹਿਲੇ ਕੈਮਰਿਆਂ ਦਾ ਜਿਹੜਾ ਡੀਵੀਆਰ ਹੁੰਦਾ ਨਾ, ਉਹਦੇ ਵਿੱਚੋਂ ਹਾਰਡ ਡਿਸਕ ਕੱਢ ਲਈ ਤਾਂ ਕਿ ਨਾ ਰਵੇ ਬਾਂਸ ਤੇ ਨਾ ਵੱਜੇ ਬਾਂਸਰੀ। ਉਹ ਨਾ ਜਨਾਬੇ ਲਈ ਵੀਡੀਓ ਹੋਏਗੀ, ਨਾ ਕੋਈ ਚੋਰ ਫੜਿਆ ਜਾਏਗਾ। ਲੇਕਿਨ ਪੁਲਿਸ ਅੱਜ ਕੱਲ੍ਹ ਦੀ ਬਹੁਤ ਸਿਆਣੀ ਹੋ ਗਈ ਆ। ਜਗ੍ਹਾ ਜਗ੍ਹਾ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਆ, ਫਿਰ ਸੇਫ ਸਿਟੀ ਦੇ ਵੀ ਕੈਮਰੇ ਲੱਗੇ ਹੋਏ ਆ। ਉਹ ਸਿਆਣੇ ਕਹਿੰਦੇ ਆ ਨਾ, ਜਿਹੜਾ ਘਰ ਦਾ ਭੇਤੀ ਹੁੰਦਾ ਨਾ, ਉਹ ਕਿਸੇ ਵੀ ਟਾਈਮ ਲੰਕਾ ਢਾਹ ਕੇ ਉਹ ਜਾਂਦਾ ਵਾ। ਇਹ ਸੋਲਰ ਵਾਲੀ ਦੁਕਾਨ ਤੇ ਜਿਹੜੇ ਭਾਈ ਸੀ ਨਾ, ਇਹ ਪੂਰੇ ਪੰਜਾਬ ਦੇ ਵਿੱਚ ਸੋਲਰ ਦਿੰਦੇ ਸੀ, ਬਲਕਿ ਕਦੀ ਕਦੀ ਤਾਂ ਪੰਜਾਬ ਤੋਂ ਬਾਹਰ ਵੀ ਜਾ ਕੇ ਸੋਲਰ ਦਿੰਦੇ ਸੀਗੇ। ਇਹਨਾਂ ਕੋਲ ਪੈਸੇ ਜਿਹੜੇ ਇਕੱਠੇ ਹੋਏ, ਇਹਨਾਂ ਨੂੰ ਕਿਤੇ ਕੰਮ ਪੈ ਗਿਆ, ਇਹਨਾਂ ਨੇ ਆਪਣੇ ਉਸੇ ਕਮਰੇ ਦੇ ਵਿੱਚ ਪੈਸੇ ਰੱਖ ਦਿੱਤੇ ਜਿੱਥੇ ਹਿਸਾਬ ਕਿਤਾਬ ਕਰਦੇ ਸੀ। ਉੱਥੇ ਜਿਹੜਾ ਇਹਨਾਂ ਦਾ ਮੁਲਾਜ਼ਮ ਸੀ, ਉਹਦਾ ਨਾਮ ਸੀ ਅਬਦੁਰ ਰਹਿਮਾਨ। ਉਹਨੇ ਵੇਖ ਲਿਆ ਕਿ 1 ਕਰੋੜ 34 ਲੱਖ ਰੁਪਇਆ ਇਹਨਾਂ ਨੇ ਇੱਥੇ ਰੱਖਤਾ ਵਾ। ਉਹ ਭਾਈ 4 ਵਜੇ ਕਹਿਣ ਲੱਗ ਗਿਆ, ਉਹ ਮੇਰੇ ਢਿੱਡ 'ਚ ਉਸਤਾਦ ਜੀ ਬੜੀ ਪੀੜ ਹੋਣ ਡਈ ਆ, ਮੈਂ ਘਰ ਜਾਣਾ ਵਾ, ਮੇਰੇ ਬੜੇ ਬੁਰੇ ਹਾਲਾਤ ਆ ਤੇ ਰੋਜ਼ਾ ਲੱਗਦਾ ਪਿਆ ਵਾ। ਉਹ ਮਾਲਕ ਮਿਹਰਬਾਨ ਸੀ, ਉਹਨੇ ਕਿਹਾ ਚੱਲ ਜਾਓ, ਤੇ ਘਰ ਵੱਲ ਨੂੰ ਨਹੀਂ ਗਿਆ। ਆਰਾਮ ਦੇ ਨਾਲ ਛੱਤ ਤੇ ਚੜ੍ਹ ਕੇ ਨਾ ਤੀਸਰੀ ਮੰਜ਼ਿਲ ਤੇ ਜਾ ਕੇ ਸੌਂ ਗਿਆ। ਉੱਥੇ ਸੁੱਤਾ ਰਿਹਾ ਸੁੱਤਾ ਰਿਹਾ ਸੁੱਤਾ ਰਿਹਾ। ਜਦੋਂ ਉਹਨੂੰ ਪਤਾ ਲੱਗ ਗਿਆ ਨਾ ਕਿ ਹੁਣ ਮਾਲਕ ਜਿਹੜੇ ਆ ਉਹ ਚਲੇ ਗਿਆ ਦੁਕਾਨ ਬੰਦ ਕਰਕੇ, ਉਹਨੇ ਜਨਾਬੇ ਲਈ ਝੋਲਾ ਜਿਹਾ ਚੱਕਿਆ, ਝੋਲੇ 'ਚ ਪੈਸੇ ਪਾਏ। ਇੱਕ ਹੋਰ ਸਾਥੀ ਸੀਗਾ, ਉਹਨੂੰ ਫੋਨ ਕੀਤਾ, ਫੋਨ ਕਰਕੇ ਬੁਲਾਇਆ। ਸਾਰੇ ਪੈਸੇ ਤੋਂ ਉਹਨਾਂ ਨੇ ਮੋਟਰਸਾਈਕਲ ਤੇ ਰੱਖੇ, ਲੈ ਕੇ ਤੇ ਆਪਣੇ ਘਰ ਪਹੁੰਚ ਗਏ ਤੇ ਜਾ ਕੇ ਆਰਾਮ ਨਾਲ ਸੁੱਤੇ ਆ ਜੀ, ਪਾ ਕੇ ਨਾ ਨੋਟ ਬੈੱਡ ਦੇ ਉੱਪਰ ਤੇ ਸੌ ਗਏ। ਉਹ ਨਹੀਂ ਹੁੰਦਾ ਤੇ ਨੋਟਾਂ ਦੀ ਸੇਜ ਸਜਾਵਾਂ ਤੇ ਘਰ ਮੇਰੇ ਤੂੰ ਆਵੇਂ, ਗਾਣਾ ਤੁਸੀਂ ਸੁਣਿਆ ਹੀ ਹੋਣਾ। ਉੱਦਾਂ ਕਰਕੇ ਜਨਾਬੇ ਲਈ ਆਰਾਮ ਨਾਲ ਨੋਟ ਵਿਛਾ ਕੇ ਸੁੱਤੇ ਹੋਏ ਸੀ। ਉੱਤੋਂ ਜਨਾਬੇ ਲਈ ਥਾਣਾ ਝੰਗ ਬਾਜ਼ਾਰ ਦਾ ਐਸਐਚਓ ਆਪਣੀ ਟੀਮ ਦੇ ਨਾਲ ਪਹੁੰਚਿਆ। ਉਹਨੇ ਜਾ ਕੇ ਧੌਣ ਤੋਂ ਫੜ ਲਏ 1,34,000 ਰੁਪਇਆ ਸਾਰੇ ਦਾ ਸਾਰਾ ਬਰਾਮਦ ਕਰਵਾ ਲਿਆ। ਤੁਸੀਂ ਇਹ ਗੱਲ ਦੇਖੋ ਕਿ ਅਗਰ ਪੁਲਿਸ ਕੰਮ ਕਰਨਾ ਚਾਹਵੇ ਨਾ, 34 ਮਿੰਟਾਂ ਦੇ ਵਿੱਚ 1 ਕਰੋੜ 34 ਲੱਖ ਰੁਪਇਆ ਬਰਾਮਦ ਕਰਾ ਸਕਦੀ ਆ। ਮਜ਼ੇ ਦੀ ਗੱਲ ਇਹ ਆ ਕਿ 1 ਰੁਪਇਆ ਵੀ ਵਿੱਚੋਂ ਉਹਨਾਂ ਨੇ ਨਹੀਂ ਲਾਇਆ ਸੀਗਾ, ਕਿਉਂਕਿ ਹਲੇ 34 ਮਿੰਟ ਹੋਏ ਸੀ। ਹਲੇ ਉਹਨਾਂ ਨੇ ਵੱਡੇ ਨੋਟ ਤੇ ਛੋਟੇ ਨੋਟ ਅਲੱਗ-ਅਲੱਗ ਕੀਤਾ ਸੀ। ਤੁਹਾਨੂੰ ਵੱਡੇ ਨੋਟ ਤੇ ਛੋਟੇ ਨੋਟਾਂ ਵਾਲੀ ਗੱਲ ਦਾ ਪਤਾ ਨਾ, ਇਹ ਬਹੁਤੇ ਕਰ ਦਿੰਦੇ ਵਾਜਿਆਂ ਵਾਲੇ, ਵੱਡੇ ਅਲੱਗ ਕਰਨੇ ਛੋਟੇ ਅਲੱਗ ਕਰਨੇ। ਸ਼ਾਇਦ ਇਹ ਪਹਿਲੇ ਵਾਜੇ ਵਜਾਉਂਦੇ ਸੀਗੇ, ਬਾਅਦ ਜਿਨ੍ਹਾਂ ਨੇ ਕਿਹਾ ਕਿ ਚੋਰੀ ਕਰਕੇ ਵੇਖ ਲਈਏ, ਚੋਰੀ ਦੇ ਵਿੱਚ ਹੋ ਸਕਦਾ ਵਾਜਿਆਂ ਤੋਂ ਜ਼ਿਆਦਾ ਫਾਇਦਾ ਹੋ ਜਾਏ। ਵੱਡੇ ਅਲੱਗ ਕੀਤੇ ਸੀ, 500 ਵਾਲੇ ਅਲੱਗ, 1000 ਵਾਲੇ ਅਲੱਗ, 5000 ਵਾਲੇ ਅਲੱਗ, ਤੇ ਵਿੱਚ 50 ਵਾਲੀਆਂ ਵੀ ਕਾਪੀਆਂ ਆਇਆ ਸੀ। ਉਹ ਲਹਿਦਾ ਕਰਕੇ ਖਿਲਾਰ ਕੇ ਤੇ ਆਰਾਮ ਫਰਮਾ ਰਹੇ ਸੀ। ਪੁਲਿਸ ਨੇ ਆ ਕੇ ਫੜ ਲਏ। ਹੁਣ ਜਨਾਬੇ ਅਲੀ ਮੇਰੇ ਖਿਆਲ ਦੇ ਨਾਲ ਜਿਹੜੀ ਈਦ ਇਹਨਾਂ ਨੇ ਨਾਰਾਇਣ ਕਗਾਨ ਜਾ ਕੇ ਕਰਨੀ ਸੀ ਨਾ, ਹੁਣ ਜੇਲ੍ਹ 'ਚ ਕਰਨਗੇ। ਬਹੁਤ ਸ਼ੁਕਰੀਆ।